ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤੁਹਾਡੇ ਲਈ ਫਰਵਰੀ 22 ਦਾ ਦਿਨ ਸੋਮਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਬਹੁਤ ਮਾੜੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਆ। ਆਪਣਾ 31 ਸਾਲਾਂ ਦਾ ਪੰਜਾਬੀ ਨੌਜਵਾਨ ਜਿਹੜਾ 7-11 'ਤੇ ਕੰਮ ਕਰਦਾ ਸੀ, 5th ਅਤੇ 43rd ਐਵਨਿਊ 'ਤੇ ਨੀਅਰ ਸਾਊਥਲੈਂਡ ਪਾਰਕ ਡਰਾਈਵ, ਉੱਥੇ ਉਸ ਨੂੰ ਅੱਜ ਸਵੇਰੇ ਤੜਕੇ ਜਿਹੜਾ ਆ 3 ਵਜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਹ ਵਿਚਾਰਾ ਇਕੱਲਾ ਹੀ ਕੰਮ ਕਰਦਾ ਸੀ। ਹੁਣ ਇਹ ਨਹੀਂ ਪਤਾ ਵੀ ਰੌਬ ਕਰਨ ਆਏ ਜਾਂ ਕੀ ਹੋਇਆ, ਅਤੇ ਕੈਮਰੇ ਤੋਂ ਪਰੇ ਲਿਜਾ ਕੇ ਜਿਹੜੀਆਂ ਉਹਦੇ ਗੋਲੀਆਂ ਮਾਰੀਆਂ ਗਈਆਂ। ਅਤੇ ਇਹ ਬਹੁਤ ਜਿਹੜੀ ਦੁੱਖ ਭਰੀ ਖਬਰ ਆ। ਹਜੇ ਪਿਛਲੇ ਸਾਲ ਦਸੰਬਰ 9 ਨੂੰ ਸਾਡੇ ਇੱਥੇ ਸੈਨੋਜ਼ੇ ਸ਼ਹਿਰ ਦੇ ਵਿੱਚ ਇੱਕ ਇੱਦਾਂ ਹੀ ਸੇਮ ਜਿਹੜਾ ਮੁੰਡਾ ਸੀ 7-11 ਦੇ ਉੱਤੇ ਕੰਮ ਕਰਦਾ ਸੀ ਅਤੇ ਉਹਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ। ਸੋ ਇਹ ਬਹੁਤ ਮਾੜੀ ਖਬਰ ਆ ਰਹੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਾਈ, ਜਿਹੜੇ ਖਾਸ ਕਰਕੇ ਸਟੋਰਾਂ 'ਤੇ ਕੰਮ ਕਰਦੇ ਆ, ਵੀ ਕੇਅਰਫੁਲ ਰਹੋ। ਅਤੇ ਬਾਕੀ ਜਿਹੜੇ ਮਾਲਕ ਵੀ ਆ ਉਹਨਾਂ ਨੂੰ ਵੀ ਚਾਹੀਦਾ, ਜੇ ਤੜਕੇ 3 ਵਜੇ ਇਕੱਲਾ ਜਾਂ ਉਸ ਟਾਈਮ ਦੇ ਉੱਤੇ 2 ਬੰਦੇ ਰੱਖੋ। ਅਤੇ ਇਹ ਬਹੁਤ ਹੀ, ਜਿੱਦਾਂ ਦੇਖੋ ਹੁਣ 31 ਸਾਲਾਂ ਦਾ ਜਿਹੜਾ ਨੌਜਵਾਨ ਆ ਘਰਦਿਆਂ ਦਾ, ਉਹ ਤਾਂ ਚਲਾ ਗਿਆ। ਹੁਣ ਪਤਾ ਨਹੀਂ ਕਿਸੇ ਨੇ 5 ਜਾਂ 10 ਜਾਂ 20 ਡਾਲਰ ਦੀ ਕਾਹਦੀ ਰੋਬਰੀ ਕਰਨੀ ਸੀ। ਬਹੁਤ ਹੀ ਜਿਹੜੀ ਆ ਇਹ ਅਣਸਕਾਮੀ ਘਟਨਾ ਜਿਹੜੀ ਵਾਪਰੀ ਹੈਗੀ ਆ। ਇਹ ਹਜੇ ਡਿਵੈਲਪਿੰਗ ਸਟੋਰੀ ਆ। ਉਹਦੀ ਪੂਰੀ ਡਿਟੇਲ ਜਿਹੜੀ ਆ ਸੈਕਰਾਮੈਂਟੋ ਪੁਲਿਸ ਨੇ ਨਹੀਂ ਦਿੱਤੀ। ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜੇ ਕਿਸੇ ਨੂੰ ਜਾਣਕਾਰੀ ਵੀ ਹੋਵੇ, ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦਾ ਡਿਸਪੈਚ ਸੈਂਟਰ ਜਿਹੜਾ 9168085471 ਦੇ ਉੱਤੇ ਜਿਹੜੇ ਕਾਲ ਕਰਕੇ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ। ਜੀ ਬਹੁਤ ਹੀ ਦੁਖਦਾਈ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਅਤੇ ਇੱਦਾਂ ਦੀਆਂ ਘਟਨਾਵਾਂ ਰਹਿ ਕੇ ਹਰਜੋਤ ਸਿੰਘ ਜੀ ਆਉਂਦੀਆਂ ਹੀ ਜਿਹੜੀਆਂ ਉਹ ਰਹਿੰਦੀਆਂ ਨੇ। ਸੋ ਜਿੱਦਾਂ ਤੁਸੀਂ ਕਿਹਾ ਵੀ ਆਪਣੇ ਵੱਲੋਂ ਤਾਂ ਆਪਾਂ ਵੱਧ ਤੋਂ ਵੱਧ ਸਤਰਕਤਾ ਜਿਹੜੀ ਆ ਉਹ ਰੱਖ ਸਕਦੇ ਹਾਂ। ਔਖੇ ਵੇਲੇ ਦੇ ਵਿੱਚ ਇੱਕ ਦੂਜੇ ਦਾ ਜਿਹੜਾ ਉਹ ਸਾਥ ਹੀ ਜਿਹੜਾ ਵੱਧ ਤੋਂ ਵੱਧ ਆਪਾਂ ਹੁਣ ਦੇ ਸਕਦੇ ਹਾਂ। ਅਤੇ ਜ਼ਰੂਰ ਪੁਲਿਸ ਨੇ ਜਿਹੜਾ ਅਜੇ ਚਲੋ ਉਹਨਾਂ ਨੇ ਸਟੇਟਮੈਂਟ ਦੇਣੀ ਆ, ਪਰ ਉਹਨਾਂ ਦੇ ਉੱਤੇ ਜ਼ਰੂਰ ਪ੍ਰੈਸ਼ਰ ਦਬਾਅ ਵੀ ਪਲੀਜ਼ ਬਣਾ ਕੇ ਰੱਖੋ, ਤਾਂ ਜੋ ਇਸ ਦਾ ਜਿਹੜਾ ਕਲਪਰੇਟ ਆ, ਜਿਹੜਾ ਦੋਸ਼ੀ ਆ, ਉਸ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਵੇ ਅਤੇ ਉਸ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਬਣੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਲ ਚਾਪੋ, ਸਾਰੇ ਜਾਣੇ ਜਾਣਦੇ ਹੀ ਆ ਇਸ ਨਾਮ ਨੂੰ। ਤਕਰੀਬਨ ਵੀ ਸਦਰਨ ਅਮਰੀਕਾ ਦੇ ਵਿੱਚੋਂ ਇੱਕ ਬਹੁਤ ਵੱਡਾ ਡਰੱਗ ਲਾਰਡ ਸੀ, ਜਿਸ ਨੂੰ ਪਹਿਲੋਂ ਫੜਿਆ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਮੈਕਸੀਕੋ ਦੇ ਵਿੱਚ ਇਸ ਨੇ ਆਪਣੇ ਆਪ ਨੂੰ ਛਡਾ ਲਿਆ ਸੁਰੰਗ ਪੱਟ ਕੇ। ਬਾਅਦ ਮੁੜ ਦੁਬਾਰਾ ਜਿਹੜਾ ਉਹ ਫੜ ਕੇ ਅਤੇ ਫਿਰ ਇਹਨੂੰ ਅਮਰੀਕਾ ਦੇ ਵਿੱਚ ਜਿਹੜੀ ਆ ਹਵਾਲਗਿਰੀ ਇਸ ਦੀ ਮਿਲ ਗਈ ਸੀ ਅਮਰੀਕਾ ਨੂੰ। ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਗਈ। ਸੋ ਉਸੇ ਹੀ ਕਹਿੰਦੇ ਵੀ ਇੱਕ ਹੋਰ ਮਾਮਲੇ ਦੇ ਵਿੱਚ ਜਿਹੜੀ ਅਲ ਚਾਪੋ ਦੀ ਵਾਈਫ ਜਿਹੜੀ ਆ, ਉਸ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਉਸ ਉੱਤੇ ਵੀ ਡਰੱਗ ਟਰੈਫਿਕਿੰਗ, ਨਸ਼ਾ ਤਸਕਰੀ ਦੇ ਜਿਹੜੇ ਆ ਉਹ ਦੋਸ਼ ਲਾਏ ਗਏ ਨੇ। 31 ਸਾਲਾਂ ਦੀ ਐਮਾ ਕੋਰਨਲ ਜਿਸ ਦਾ ਨਾਮ ਦੱਸਿਆ ਜਾਂਦਾ ਆ, ਇਸ ਨੂੰ ਹੁਣ ਇਹ ਚਾਰਜ ਕੀਤਾ ਗਿਆ ਹੈਗਾ ਆ। ਅਤੇ ਇਸ ਦੇ ਉੱਤੇ ਕੋਕੇਨ ਡਿਸਟਰੀਬਿਊਟ ਕਰਨ ਦੀ ਕੌਨਸਪੀਰੇਸੀ ਦੇ ਵਿੱਚ ਪਾਰਟੀਸਪੇਟ ਕਰਨ ਦੇ ਜਿਹੜੇ ਆ ਉਹ ਚਾਰਜਿਸ ਲਾਏ ਆ। ਮੈਰੋਵਾਨਾ, ਹੈਰੋਇਨ, ਮੈਥ ਅਤੇ ਕੋਕੇਨ, ਇਹ ਸਾਰੇ ਜਿਹੜੇ ਗੈਰ ਕਾਨੂੰਨੀ ਡਰੱਗਜ਼ ਨੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਕਰਨ ਦੇ ਲਈ ਅਤੇ ਕਿੱਦਾਂ ਦਾਖਲ ਕਰਨਾ ਹੈ, ਉਹ ਸਾਰੇ ਜਿਹੜੇ ਚਾਰਜਿਸ ਆ ਇਸ ਉੱਤੇ ਹੁਣ ਲਾਏ ਗਏ ਨੇ।
ਜੀ, ਅਗਲੀ ਖਬਰ ਪਰ ਚਲੀਏ। USA ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 5 ਲੱਖ ਤੋਂ ਉੱਪਰ ਪਹੁੰਚ ਗਈ ਹੈਗੀ ਆ। ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਪਿਛਲੇ 100 ਸਾਲਾਂ ਦੇ ਦੌਰਾਨ ਕਹਿੰਦੇ ਇੰਨੇ ਜ਼ਿਆਦਾ ਜਿਹੜੀ ਪਬਲਿਕ ਆ ਉਹ ਇਸ ਜਿਹੜਾ ਹੈਲਥ ਦਾ ਕ੍ਰਾਈਸਿਸ ਆਇਆ ਹੈਗਾ ਉਹ ਤੋਂ ਅਪਸੈਟ ਹੈਗੀ ਆ। ਸੈਲਫ ਆਈਸੋਲੇਸ਼ਨ ਦੇ ਵਿੱਚ ਬਹੁਤ ਲੋਕ ਹੈਗੇ ਆ, ਮੈਂਟਲੀ ਡਿਸਟਰਬ ਹੋ ਰਹੇ ਆ। ਇਕੋਨਮੀ ਦੇ ਉੱਤੇ ਜਿਹੜਾ ਵਰਸਟ ਕਾਈਂਡ ਆਫ ਜਿਹੜਾ ਇਫੈਕਟ ਆ ਇਹ ਪੈ ਰਿਹਾ ਹੈਗਾ। ਸੋ ਜਿਹੜੇ ਡਾਕਟਰ ਐਂਥਨੀ ਫੌਚੀ ਆ ਉਹਨਾਂ ਨੇ ਅੱਜ ਫਿਰ ਅਨਾਊਂਸ ਕੀਤਾ ਵੀ ਜਿਹੜਾ ਮਾਸਕ ਪਾਉਣ ਵਾਲੀ ਗੱਲ ਆ ਇਹ ਹੁਣ 2022 ਤੱਕ ਜਿਹੜੀ ਆ ਜਾ ਸਕਦੀ ਹੈਗੀ ਆ। ਈਵਨ ਦੋ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀ ਇੰਪਰੂਵਮੈਂਟਸ ਹੋਈਆਂ ਹੈਗੀਆਂ ਆ, ਕੇਸਾਂ ਦੀ ਗਿਣਤੀ ਬਹੁਤ ਘੱਟ ਰਹੀ ਆ, ਪਰ ਸਟਿਲ ਜਿਹੜਾ ਆ 2022 ਸੰਨ ਤੱਕ ਲੋਕਾਂ ਨੂੰ ਜਿਹੜਾ ਮਾਸਕ ਆ ਉਹ ਪਾਉਣਾ ਹੀ ਪਵੇਗਾ। ਜੀ, ਅਗਲੀ ਜਿਹੜੀ ਇਹ ਗੱਲ ਕਰਦੇ ਜਾਈਏ, ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟਾ ਜੇਮਸ ਉਹਨਾਂ ਨੇ ਜਿਹੜਾ ਕਿਹਾ ਆ ਅੱਜ, ਜਿੱਦਾਂ ਸੁਪਰੀਮ ਕੋਰਟ ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਹੋਣਾ ਦਾ ਜਿਹੜੇ ਫਾਈਨੈਂਸ਼ੀਅਲ ਰੈਕਰਡਸ ਆ ਉਹ ਇੱਕ ਗ੍ਰੈਂਡ ਜਿਊਰੀ ਨੂੰ ਦਿੱਤੇ ਜਿਹੜੇ ਉਹ ਜਾ ਸਕਦੇ ਨੇ। ਉਹ ਆਲਰੇਡੀ ਇੱਕ ਸਿਵਲ ਮੈਟਰ ਨੂੰ ਵੀ ਇੱਕ ਪ੍ਰੋਬ ਜਾਂਚ ਆ ਉਹ ਚੱਲ ਰਹੀ ਆ। ਉਹਨਾਂ ਨੇ ਕਿਹਾ ਵੀ ਇਸ ਫੈਸਲੇ ਦੇ ਰੂਲਿੰਗ ਦੇ ਨਾਲ ਉਹ ਜਿਹੜਾ ਇੱਕ ਟੈਕਸ ਦਾ ਇਹਨਾਂ ਦਾ ਜਾਂਚ ਕਰ ਰਹੀ ਆ ਉਸ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਪਊਗਾ। ਇਸ ਮੌਕੇ ਇਹਨਾਂ ਦੇ ਦੁਆਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਟਰੰਪ ਆਰਗੇਨਾਈਜੇਸ਼ਨ ਦੀ ਉੱਤੇ, ਖਾਸ ਕਰਕੇ ਵੀ ਉਹਨਾਂ ਨੇ ਆਪਣੇ ਪ੍ਰੋਪਰਟੀ ਦੀਆਂ ਵੈਲਿਊਜ਼ ਆ ਉਹਨਾਂ ਨੂੰ ਵਧਾ ਘਟਾ ਲੈਂਦੇ ਸੀਗੇ ਟੈਕਸ ਲਾਇਬਿਲਿਟੀਜ਼ ਆ ਉਸ ਤੋਂ ਬਚਣ ਦੇ ਲਈ ਅਤੇ ਹੋਰ ਫਾਈਨੈਂਸ਼ੀਅਲ ਬੈਨੀਫਿਟਸ ਆ ਉਹ ਲੈਣ ਦੇ ਲਈ। ਸੋ ਅੱਜ ਸੁਪਰੀਮ ਕੋਰਟ ਨੇ ਅਲਾਓ ਕਰ ਦਿੱਤਾ ਹੈ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੂੰ ਵੀ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਪਿਛਲੇ 8 ਸਾਲਾਂ ਦੇ ਇਨਕਮ ਟੈਕਸ ਰਿਟਰਨਸ ਅਤੇ ਹੋਰ ਫਾਈਨੈਂਸ਼ੀਅਲ ਰੈਕਰਡਸ ਜਿਹੜੇ ਆ ਉਹ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ, ਉਹ ਲੈ ਸਕਦੇ ਨੇ। ਇੱਕ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਦੋਨੋਂ ਹੀ ਇਨਵੈਸਟੀਗੇਸ਼ਨ ਇੱਕ ਹਿਸਾਬ ਦੇ ਨਾਲ ਟਰੰਪ ਆਰਗੇਨਾਈਜੇਸ਼ਨ ਦੀ ਰੀਅਲ estate ਐਸੈਟਸ ਆ ਅਤੇ ਉਸ ਦੇ ਨਾਲ ਜੁੜੀਆਂ ਹੋਈਆਂ ਟ੍ਰਾਂਜੈਕਸ਼ਨ ਆ ਉਸ ਦੇ ਉੱਤੇ ਜਿਹੜੀ ਆ ਉਹ ਜਾਂਚ ਕਰ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਪਿਕ ਹੈਗੇ ਅਟਾਰਨੀ ਜਨਰਲ ਦੀ ਪੋਜੀਸ਼ਨ ਦੇ ਲਈ ਮੈਰਿਕ ਗਾਰਲੈਂਡ, ਅੱਜ ਉਹਨਾਂ ਨੇ ਆਪਣੀ ਹੀਅਰਿੰਗ ਦੇ ਦੌਰਾਨ ਇਹ ਦੱਸਿਆ ਵੀ ਉਹਨਾਂ ਦੇ ਕੋਲ ਕੋਈ ਜ਼ਿਆਦਾ ਅਥਾਰਟੀ ਨਹੀਂ ਹੈ ਵੀ ਜਿਹੜਾ ਉਹ ਗਨ ਕੰਟਰੋਲ ਕਰ ਸਕਣ। ਹਾਂ, ਕਹਿੰਦੇ ਇਹ ਹੋ ਸਕਦਾ ਹੈ ਵੀ ਕੁਛ ਕੁ ਜਿਹੜੀਆਂ ਗਨਸ ਹੈਗੀਆਂ ਆ ਉਹਨਾਂ ਜਿਹੜੀਆਂ ਜ਼ਿਆਦਾ ਖਤਰਨਾਕ ਆ ਉਹਨਾਂ ਦੇ ਉੱਤੇ ਜਿਹੜਾ ਬੈਨ ਲਾਇਆ ਜਾ ਸਕਦਾ ਆ। ਕਹਿੰਦੇ ਵੀ ਈਵਨ ਦੋ ਜੋ ਬਾਈਡਨ ਜਿਹੜੇ ਆ ਉਹ ਕਾਫੀ ਸਖਤੀ ਇਹਦੇ 'ਤੇ ਵਰਤਣਾ ਚਾਹੁੰਦੇ ਆ, ਖਾਸ ਕਰਕੇ ਜਿਹੜੇ ਗਨ ਵਾਇਰਸ ਆ ਵੀ ਉਹਨਾਂ ਦੀ ਬੈਕਗਰਾਊਂਡ ਚੈੱਕ ਹੋਵੇ, ਫਿੰਗਰਪ੍ਰਿੰਟ ਲਏ ਜਾਣ ਅਤੇ ਨਾਲ ਦੀ ਨਾਲ ਜਿਹੜੇ ਗਨ ਮੈਨੂਫੈਕਚਰਰ ਆ ਉਹਨਾਂ ਦੀ ਵੀ ਰਿਸਪੋਂਸੀਬਿਲਿਟੀ ਹੋਵੇ ਵੀ ਜੇ ਕਿਤੇ ਇਹ ਮਿਸਯੂਜ਼ ਹੁੰਦੀ ਹੈਗੀ ਆ। ਅਤੇ ਬੜੀ ਹੈਰਾਨੀ ਦੀ ਗੱਲ ਆ ਵੀ USA ਦੇ ਵਿੱਚ ਕਹਿੰਦੇ 10 ਤੋਂ ਲੈ ਕੇ 20 ਮਿਲੀਅਨ ਲੀਗਲੀ ਓਨਡ AR-15 ਗਨਸ ਹੈਗੀਆਂ ਆ। ਸੋ ਬਹੁਤ ਲੋਕਾਂ ਦੇ ਕੋਲ ਕਾਫੀ ਵੱਡੀ ਗਿਣਤੀ ਦੇ ਵਿੱਚ ਗਨਸ ਆ। ਸੋ ਉਹਨਾਂ ਨੂੰ ਜਿਹੜਾ ਕੰਟਰੋਲ ਕਰਨਾ ਕਾਫੀ ਔਖਾ ਹੋਊਗਾ ਜਾਂ ਉਹਨਾਂ ਦੇ ਉੱਤੇ ਬੈਨ ਲਾਉਣਾ। ਸੋ ਇੱਕ ਹੋਰ ਕੁਐਸਚਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਕੌਨਸਟੀਟਿਊਸ਼ਨ ਅਲਾਓ ਕਰਦਾ ਹੈ ਵੀ ਲੋਕ ਲੋਡਡ ਗਨ ਪਬਲਿਕ ਵਿੱਚ ਲੈ ਜਾਣ ਅਤੇ ਉਹਦੇ ਬਾਰੇ ਕਹਿੰਦੇ ਵੀ ਮੈਂ ਇਹ ਲਾ ਹਜੇ ਕੋਈ ਸਟੱਡੀ ਨਹੀਂ ਕੀਤਾ ਅਤੇ ਇਹਦੇ ਬਾਰੇ ਵੀ ਮੈਂ ਡਿਟੇਲ 'ਚ ਇਨਫੋਰਮੇਸ਼ਨ ਨਹੀਂ ਦੇ ਸਕਦਾ। ਜੀ, ਅਗਲੀ ਗੱਲ ਕਰਦੇ ਜਾਈਏ। ਅੱਜ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਮੌਮ ਐਂਡ ਪੌਪ ਬਿਜ਼ਨਸਿਸ ਜਿਹੜੇ ਸ਼ਾਪਸ ਹੈਗੀਆਂ ਆ ਉਹਨਾਂ ਦੇ ਲਈ ਲੋਨ ਪ੍ਰੋਗਰਾਮ ਆ ਉਸ ਦੀ ਰੂਪ ਰੇਖਾ ਜਿਹੜੀ ਆ ਉਹ ਦੱਸੀ ਆ। ਕਹਿੰਦੇ ਵੀ ਇਹ ਇੱਕ ਲੋਨ ਪ੍ਰੋਗਰਾਮ ਜਿਹੜਾ ਕਾਂਗਰਸ ਦੇ ਦੁਆਰਾ ਲਿਆਂਦਾ ਜਾਵੇਗਾ। ਕਹਿੰਦੇ ਵੀ ਖਾਸ ਕਰਕੇ ਉਹਨਾਂ ਜਿਹੜੇ ਸਮਾਲ ਬਿਜ਼ਨਸਿਸ ਦੇ ਲਈ ਜਿਨ੍ਹਾਂ ਨੂੰ ਬਿਗ ਕੰਪਨੀਜ਼ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਧੱਕਾ ਮਾਰ ਕੇ ਬਾਹਰ ਹੀ ਜਿਹੜਾ ਉਹ ਕਰ ਦਿੱਤਾ ਹੈਗਾ ਆ। ਅੱਜ ਬਾਈਡਨ ਹੁਣਾਂ ਨੇ ਇੱਕ ਕੈਂਡਲ ਲਾਈਟ ਸੈਰੇਮਨੀ ਕੀਤੀ ਸੀਗੀ। 5 ਲੱਖ ਅਮਰੀਕੀ ਜਾਨਾਂ ਕਰੋਨਾ ਵਾਇਰਸ ਦੇ ਜਾਣ ਤੋਂ ਬਾਅਦ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਕੁਛ ਜਿਹੜੇ ਆ ਸਮੇਂ ਦੇ ਲਈ ਮੌਨ ਵੀ, ਸਾਇਲੈਂਸ ਵੀ, ਮੂਮੈਂਟ ਆਫ ਸਾਇਲੈਂਸ ਵੀ ਜਿਹੜਾ ਆ ਉਹਨਾਂ ਲੋਕਾਂ ਦੇ ਲਈ ਜਿਹੜਾ ਉਹ ਰੱਖਿਆ ਗਿਆ ਹੈਗਾ। ਕਹਿੰਦੇ ਵਰਲਡ ਵਾਰ 1, 2 ਵੀਅਤਨਾਮ ਵਾਰ ਮਿਲਾ ਕੇ ਵੀ
ਇੰਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਜਿਹੜੀਆਂ ਆ 1 ਸਾਲ ਦੇ ਵਿੱਚ ਇਹ ਕਰੋਨਾ ਵਾਇਰਸ ਦੀ ਪੈਂਡੈਮਿਕ ਦੇ ਦੌਰਾਨ ਜਿਹੜੀਆਂ ਉਹ ਹੋਈਆਂ ਨੇ। ਸੋ ਉੱਧਰ ਜਿੱਦਾਂ ਆਪਾਂ ਤੁਹਾਨੂੰ ਸਵੇਰੇ ਵੀ ਦੱਸਿਆ ਸੀਗਾ ਵੀ ਡੋਮੀਨੀਅਨ ਵੋਟਿੰਗ ਸਿਸਟਮ ਨੇ 1.3 ਬਿਲੀਅਨ ਡਾਲਰ ਦਾ ਜਿਹੜੇ ਡੈਫਰਮੇਸ਼ਨ ਲਾਸੂਟ ਆ ਮਾਈ ਪਿਲੋ ਦੇ ਜਿਹੜੇ CEO ਹੈਗੇ ਆ ਮਾਈਕ ਲਿੰਡਲ ਉਹਨਾਂ ਖਿਲਾਫ ਜਿਹੜਾ ਆ ਉਹ ਲਾ ਦਿੱਤਾ ਹੈਗਾ ਆ। ਉੱਧਰ ਜਿੱਦਾਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਨੀਰਾ ਟੰਡਨ ਦੀ, ਲੱਗ ਇੱਦਾਂ ਹੀ ਰਿਹਾ ਵੀ ਜਿਹੜਾ ਜੋ ਬਾਈਡਨ ਆ ਉਹਨਾਂ ਨੂੰ ਆਪਣੀ ਕੈਬਨਿਟ ਦੀ ਇਸ ਪਿਕ ਦੇ ਲਈ ਪਹਿਲੀ ਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ, ਖਾਸ ਕਰਕੇ ਨੀਰਾ ਟੰਡਨ ਦੇ ਖਿਲਾਫ ਜਦੋਂ ਦਾ ਹੁਣ ਇੱਕ ਹਿਸਾਬ ਦੇ ਨਾਲ ਰੌਲਾ ਜਿਹੜਾ ਉਹ ਵੱਧ ਚੁੱਕਿਆ ਹੋਇਆ ਆ। ਸੋ ਰਿਪਬਲਿਕਨ ਪਾਰਟੀ ਦੇ ਸੂਜ਼ਨ ਕੋਲਿਨਸ ਅਤੇ ਮਿਟ ਰੋਮਨੀ ਨੇ ਵੀ ਇਹਨਾਂ ਦੇ ਖਿਲਾਫ ਵੋਟ ਪਾਉਣ ਦੀ ਗੱਲ ਆਖ ਦਿੱਤੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਹੁਣ ਜਦੋਂ ਵਿੰਟਰ ਸਟਾਰਮ ਆਇਆ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੀ ਆ ਇਲੈਕਟ੍ਰੀਸਿਟੀ ਬਹੁਤ ਜਗ੍ਹਾ 'ਤੇ ਚਲੇ ਗਈ ਸੀ ਅਤੇ ਜਿਨ੍ਹਾਂ ਨੇ ਯੂਜ਼ ਕੀਤੀ ਆ ਅਤੇ ਕਿਉਂਕਿ ਠੰਡ ਇੰਨੀ ਸੀ ਹੁਣ ਲੋਕਾਂ ਨੂੰ ਕਹਿੰਦੇ ਵੀ 3000 ਤੋਂ ਲੈ ਕੇ 17,000 ਡਾਲਰ ਤੱਕ ਜਿਹੜਾ ਬਿੱਲ ਆ ਉਹ ਆ ਰਿਹਾ ਆ ਅਤੇ ਲੋਕ ਜਿਹੜੇ ਆ ਬਹੁਤ ਅਪਸੈਟ ਹੈਗੇ। ਕਹਿੰਦੇ ਵੀ ਜਿਹੜੀ ਸਟੇਟ ਦੀ ਪਾਵਰ ਗਰਿੱਡ ਆ ਉਹਨਾਂ ਨੇ ਹੋਲਸੇਲ ਪ੍ਰਾਈਸ ਜਿਹੜੀ ਆ $9 ਪਰ ਕਿਲੋਵਾਟ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਆ ਇਨਕਰੀਜ਼ ਕੀਤੀ ਹੈਗੀ ਆ। ਪਰ ਸਟਿਲ ਇੱਕ ਬੰਦਾ ਜਿਸ ਨੂੰ $3000 ਦਾ ਬਿੱਲ ਆਇਆ ਉਹ ਕਹਿੰਦਾ ਵੀ ਮੈਂ ਹੈ ਤਾਂ ਪਤਾ ਨਹੀਂ ਕਿੱਦਾਂ ਦੇ ਸਕੂੰਗਾ, ਪਰ ਕਹਿੰਦਾ ਇੰਨੀ ਕੁ ਤਾਂ ਮੈਨੂੰ ਖੁਸ਼ੀ ਆ ਵੀ ਘੱਟੋ ਘੱਟ ਮੇਰੇ ਕੋਲ ਬਿਜਲੀ ਸੀਗੀ ਗਰਮ ਰਹਿਣ ਦੇ ਲਈ। ਜੀ 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 ਬਿਲਕੁਲ। ਸੋ ਇਸ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ ਇਹ ਕੰਪਨੀ ਨੇ ਜਿਹੜਾ ਪੂਰੀ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਲੁੱਟ ਜਿਹੜੀ ਉਹ ਮਚਾਈ ਹੈਗੀ ਆ। ਇੱਕ ਤਾਂ ਵਿਚਾਰੇ ਲੋਕ ਅੱਗੇ ਤੰਗ ਪਰੇਸ਼ਾਨ ਸੀ ਤੋਂ ਹੁਣ ਐਡੇ ਵੱਡੇ ਵੱਡੇ ਬਿੱਲ ਜਿਹੜੇ ਲਿਆ ਕੇ ਉਹਨਾਂ ਨੂੰ ਹੋਰ ਤੰਗ ਪਰੇਸ਼ਾਨ ਜਾਂ ਦੁੱਖ ਜਿਹੜਾ ਉਹ ਮਿਲ ਰਿਹਾ ਹੈਗਾ ਆ। ਉੱਧਰ 11 ਸਾਲਾਂ ਦਾ ਇੱਕ ਬੱਚਾ ਜਿਸ ਦੀ ਮੌਤ ਹੋ ਗਈ ਸੀ ਇਸ ਟੈਕਸਸ ਦੇ ਵਿੱਚ ਹੀ, ਕਹਿ ਲਓ ਵੀ ਇਹ ਜਿਹੜਾ ਸਟੋਰਮ ਆਇਆ ਸੀ ਉਸ ਦੇ ਵਿੱਚ ਬਿਜਲੀ ਜਾਣ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਉਸ ਦੇ ਪਰਿਵਾਰ ਨੇ ਹੁਣ ਜਿਹੜੀ ਉੱਥੋਂ ਦੀ ਇਲੈਕਟ੍ਰਿਕ ਰਿਲਾਇਬਿਲਿਟੀ ਕਾਉਂਸਲ ਆਫ ਟੈਕਸਸ ERCOT ਜਿਸ ਨੂੰ ਆਖਿਆ ਜਾਂਦਾ ਹੈ ਅਤੇ ਐਨਰਜੀ ਕਾਰਪੋਰੇਸ਼ਨ ਆ ਉਹਨਾਂ ਦੇ ਉੱਤੇ $100 ਮਿਲੀਅਨ ਦਾ ਸੂਟ ਜਿਹੜਾ ਆ ਉਹ ਉਹਨਾਂ ਦੇ ਖਿਲਾਫ ਜਿਹੜਾ ਉਹ ਫਾਈਲ ਕੀਤਾ ਆ। ਉਹ ਕਹਿੰਦੇ ਨੇ 11 ਸਾਲਾਂ ਦੇ ਕ੍ਰਿਸਚੀਅਨ ਪਿਨੇਡਾ ਜਿਸ ਦੀ ਇਹ ਮੌਤ ਹੋਈ ਆ ਉਸ ਦੀ ਮਾਤਾ ਦੇ ਦੁਆਰਾ ਰੋਂਗਫੁਲ ਡੈਥ ਲਾਸੂਟ ਜੈਫਰਸਨ ਕਾਊਂਟੀ ਡਿਸਟ੍ਰਿਕਟ ਦੇ ਵਿੱਚ ਉਹ ਪੇਸ਼ ਕੀਤਾ ਗਿਆ ਆ, ਉਹ ਹੁਣ ਲਿਆਂਦਾ ਗਿਆ ਆ। ਕਹਿੰਦੇ ਵੀ ਇਹ ਇਹ ਜਿਹੜੀਆਂ ਐਨਰਜੀ ਜਾਇੰਟਸ ਹੈਗੀਆਂ ਯੂਟਿਲਿਟੀ ਜਾਇੰਟਸ ਆ ਉਹਨਾਂ ਨੇ ਲੋਕਾਂ ਦੀ ਵੈਲਫੇਅਰ ਤੋਂ ਉੱਤੇ ਆਪਣੇ ਮੁਨਾਫੇ ਨੂੰ ਜਿਹੜਾ ਉਹ ਰੱਖਿਆ ਜਿਸ ਕਰਕੇ ਜਿਹੜਾ ਆ ਇਹ ਮੌਤ ਹੋਈ। ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਵੀ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਸੀ, ਸੁਝਾਅ ਦਿੱਤੇ ਗਏ ਸੀਗੇ ਵੀ ਆਪਣੀ ਪਾਵਰ ਗ੍ਰਿਡ ਨੂੰ ਵੈਂਟਰਾਈਜ਼ ਕਰੋ, ਪਰ ਉਹਨਾਂ ਨੇ ਉਹ ਚੀਜ਼ ਨਹੀਂ ਕੀਤੀ ਜਿਸ ਕਰਕੇ 4 ਮਿਲੀਅਨ ਕਸਟਮਰਸ ਆ ਉਹ ਬਿਜਲੀ ਅਤੇ ਜਿਹੜੀ ਗਰਮੀ ਆ ਹੀਟ ਆ ਉਸ ਤੋਂ ਬਗੈਰ ਉਹਨਾਂ ਨੂੰ ਰਹਿਣਾ ਪਿਆ, ਜਿੱਥੇ ਕਿ ਸਿੰਗਲ ਡਿਜਿਟ ਦੇ ਵਿੱਚ ਜਿਹੜੀ ਠੰਡ ਆ ਉਹ ਪਹੁੰਚ ਗਈ ਸੀ। ਕਹਿੰਦੇ ਵੀ ਇਹ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਵੀ ERCOT ਅਤੇ ਐਂਟਰਜੀ ਉਹਨਾਂ ਨੇ ਕਿਸੇ ਵੀ ਤਰੀਕੇ ਦਾ ਕੋਈ ਐਕਸ਼ਨ ਨਹੀਂ ਲਿਆ ਜਿਸ ਕਰਕੇ ਇਹ ਮੌਤਾਂ ਇਹ ਉਹਨਾਂ ਦੇ ਬੱਚੇ ਦੀ ਕਹਿੰਦੇ ਵੀ ਮੌਤ ਹੋਈ ਆ। ਸੋ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕਈ ਪਰਿਵਾਰ ਵੀ ਇਹਨਾਂ ਦੇ ਵਿੱਚ ਇਸ ਲਾਸੂਟ ਦੇ ਵਿੱਚ ਐਡ ਹੋ ਸਕਦੇ ਨੇ। ਇਹ ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਇਹ ਰੋਂਗਫੁਲ ਡੈਥ ਲਾਸੂਟ ਆ ਸਕਦੇ ਨੇ ਇਹਨਾਂ ਕੰਪਨੀਆਂ ਦੇ ਖਿਲਾਫ ਜਿੱਦਾਂ ਦੀ ਇਹ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਸ਼ਾਇਦ ERCOT ਅਤੇ ਇਹ ਵਾਲਿਆਂ ਨੂੰ ਹੁਣ ਕੈਲੀਫੋਰਨੀਆ ਵਾਲੀ PG&E ਵਾਲਾ ਸੇਕ ਜਿਹੜਾ ਉਹ ਲੱਗ ਰਿਹਾ ਹੋਊਗਾ, ਕਿਉਂਕਿ ਇਹਨਾਂ ਉੱਤੇ ਵੀ ਕਈ ਤਰੀਕੇ ਦੇ ਇੱਦਾਂ ਦੇ ਲਾਸੂਟ ਫਾਈਲ ਹੋਏ ਸੀ ਅਤੇ ਉਹਨਾਂ ਨੂੰ ਹਾਰ ਦਾ ਜਿਹੜਾ ਉਹ ਸਾਹਮਣਾ ਅਦਾਲਤਾਂ ਦੇ ਵਿੱਚ ਕਰਨਾ ਪਿਆ ਸੀ। ਬਾਅਦ ਦੇ ਵਿੱਚ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਜਿਹੜੇ ਹਰਜਾਨੇ ਆ ਉਹ ਇਹਨਾਂ ਨੂੰ ਭਰਨੇ ਪਏ ਸੀਗੇ। ਜੀ ਅਗਲੀ ਖਬਰ ਚੱਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਕੁਓਮੋ ਹੈਗੇ ਐਂਡਰਿਊ ਕੁਓਮੋ, ਹੁਣ ਲੋਕ ਓਪਨਲੀ ਉਹਨਾਂ ਦੇ ਉਲਟ ਆ ਰਹੇ ਹੈਗੇ ਆ। ਇੱਕ ਫਿਲਿਪ ਮਿੰਸੈਲੀ ਨਾਮ ਦੀ ਬੀਬੀ ਜਿਹੜੀ ਆ ਉਹਨੇ ਇਹ ਕਿਹਾ ਵੀ ਮੇਰੀ ਮਦਰ ਜਿਹੜੀ ਆ ਉਸ ਦੀ ਮੌਤ ਦੇ ਲਈ ਇਹ ਜਿਹੜਾ ਗਵਰਨਰ ਆ ਇਹ ਰਿਸਪੋਂਸੀਬਲ ਆ। FBI ਅਤੇ US ਦੇ ਅਟਾਰਨੀ ਆਫਿਸ ਜਿਹੜੇ ਬਰੁਕਲਿਨ 'ਚ ਆ ਉਹਨਾਂ ਨੇ ਆਲਰੇਡੀ ਇਨਵੈਸਟੀਗੇਸ਼ਨ ਕੁਓਮੋ ਐਡਮਿਨਿਸਟ੍ਰੇਸ਼ਨ ਦੀ ਸ਼ੁਰੂ ਕੀਤੀ ਹੋਈ ਆ। ਸੋ ਇਹ ਬੀਬੀ ਕਹਿੰਦੀ ਵੀ ਮਾਰਚ 17 ਤੋਂ ਬਾਅਦ ਮੈਨੂੰ ਆਪਣੇ ਪੇਰੈਂਟਸ
ਪੇਰੈਂਟਸ ਨੂੰ ਜਾਂ ਮਦਰ ਨੂੰ ਦੇਖਣ ਦਿੱਤਾ ਹੀ ਨਹੀਂ ਗਿਆ। ਕਹਿੰਦੀ ਮੈਂ ਇਕੱਲੀ ਨਹੀਂ, ਹੋਰ ਵੀ ਕਿਸੇ ਨੂੰ ਨਹੀਂ ਦੇਖਣ ਦਿੱਤਾ ਗਿਆ, ਕਿਉਂਕਿ ਕਰੋਨਾ ਵਾਇਰਸ ਫੈਲ ਗਈ ਸੀ। ਅਤੇ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਹਨਾਂ ਦਾ ਫੋਨ ਆਇਆ ਵੀ ਜੀ ਤੁਹਾਡੀ ਮਦਰ ਦੀ ਜਿਹੜੀ ਆ ਉਸ ਜਿਹੜਾ ਸੈਂਟਰ ਸੀਗਾ ਓਲਡ ਕੇਅਰ ਜਿਹੜਾ ਸੈਂਟਰ ਆ, ਉੱਥੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਇੱਦਾਂ ਦੀਆਂ ਹਜ਼ਾਰਾਂ ਹੀ ਜਿਹੜੀਆਂ ਫੈਮਲੀਆਂ ਆ ਜਿਨ੍ਹਾਂ ਦੇ ਲਵਡ ਵਨਸ ਆ ਉਹ ਮੌਤ ਦੇ ਭੇਂਟ ਚੜ੍ਹੇ ਆ, ਅਤੇ ਜਿਹੜੇ ਉਹਨਾਂ ਦੇ ਨੰਬਰ ਛਪਾਏ ਗਏ ਆ। ਸੋ ਹੁਣ ਇਹ ਲੱਗਦਾ ਆ ਵੀ ਜਿਹੜੇ ਕੁਮੋ ਆ ਉਹਨਾਂ ਨੇ ਜਿਹੜੀ ਗਲਤੀ ਤਾਂ ਨਹੀਂ ਮੰਨ ਰਹੇ, ਅਪੋਲੋਜੀ ਤਾਂ ਕਰ ਰਹੇ ਆ, ਪਰ ਉਹਨਾਂ ਦੀ ਹੁਣ ਇਨਵੈਸਟੀਗੇਸ਼ਨ ਜਿਹੜੀ ਆ ਉਹਨਾਂ ਦੇ ਪੂਰੇ ਐਡਮਿਨਿਸਟ੍ਰੇਸ਼ਨ ਦੀ ਸ਼ੁਰੂ ਹੋ ਚੁੱਕੀ ਹੈਗੀ ਆ। ਜੀ ਜੀ ਬਿਲਕੁਲ, ਇਹ ਕਾਫੀ ਵੱਡਾ ਜਿਹੜਾ ਇਹ ਮਸਲਾ ਆ ਇਹਨਾਂ ਦੇ ਲਈ ਜਿਹੜਾ ਉਹ ਬਣਿਆ ਆ, ਅਤੇ ਬਿਲਕੁਲ ਇਹ ਜੋ ਉਦੋਂ ਵਾਪਰਿਆ ਆ ਸਾਰੇ ਜਣੇ ਜਾਣਦੇ ਆ ਵੀ ਉਹਨਾਂ ਬਜ਼ੁਰਗਾਂ ਦੇ ਨਾਲ ਕੀ ਕੁਛ ਹੋਇਆ ਸੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਸੈਕਰਾਮੈਂਟੋ ਨੂੰ ਪਿਛਲੇ ਹਫ਼ਤੇ ਕੋਈ ਵੀ ਨਵੀਂ ਕੋਵਿਡ ਵੈਕਸੀਨ ਜਿਹੜੀ ਉਹ ਨਹੀਂ ਮਿਲੀ। ਕਾਰਨ ਕਹਿੰਦੇ ਉਸ ਦੇ ਪਿੱਛੇ ਇਹ ਦੱਸਿਆ ਜਾ ਰਿਹਾ ਵੀ ਉੱਥੇ ਸਟੋਰਮਸ ਆਉਣ ਦੇ ਕਰਕੇ ਸਾਰੀਆਂ ਵੈਕਸੀਨੇਸ਼ਨ ਦੀ ਜਿਹੜੀ ਕਹਿ ਲਓ ਵੀ ਤੁਰਨਾ ਫਿਰਨਾ ਇੱਕ ਹਿਸਾਬ ਦੇ ਨਾਲ ਉਹ ਰੁਕ ਗਿਆ ਸੀ। ਸੋ ਉਹਦੇ ਕਰਕੇ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਅਪੁਆਇੰਟਮੈਂਟਸ ਬਣੀਆਂ ਸੀ ਉਹ ਉਹਨਾਂ ਨੂੰ ਹੁਣ ਅੱਗੇ ਜਿਹੜੀਆਂ ਉਹ ਪਾਉਣੀਆਂ ਪੈਣਗੀਆਂ। ਅੱਜ ਡਾਕਟਰ ਫਾਊਚੀ ਨੇ ਕਿਹਾ ਹੈ ਵੀ ਸਟੋਰਮਸ ਦੇ ਕਰਕੇ ਕਾਫੀ ਜਿਹੜੇ ਲੋਕ ਆ ਵੈਕਸੀਨੇਸ਼ਨਸ ਜਿਹੜੀਆਂ ਵੈਕਸੀਨਸ ਆ ਪਹੁੰਚਾਉਣ ਦੇ ਵਿੱਚ ਉਹ ਸਫਲ ਰਹੇ ਨੇ, ਪਰ ਹੁਣ ਆਉਣ ਵਾਲੇ ਇਸ ਹਫ਼ਤੇ ਦੇ ਵਿੱਚ ਮੱਧ ਤੱਕ ਉਹ ਮੁੜ ਦੁਬਾਰਾ ਆਪਣੇ ਪੁਰਾਣੇ ਜਿਹੜੇ ਆ ਉਹ ਸਥਰ ਦੇ ਉੱਤੇ ਉਹ ਪਹੁੰਚ ਜਾਣਗੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਕੀ ਬਣਦਾ ਆ। ਉੱਧਰ ਹਰਜੋਤ ਸਿੰਘ ਜੀ, ਕੈਲੀਫੋਰਨੀਆ ਨੇ $600 ਦੀਆਂ ਸਟਿਮੂਲਸ ਪੇਮੈਂਟਸ ਆ ਉਹਨਾਂ ਨੂੰ ਓਕੇ ਕਰ ਦਿੱਤਾ ਆ। ਇਹ ਪਿਛਲੇ ਹਫ਼ਤੇ ਦੇ ਵਿੱਚ ਗੱਲ ਚੱਲੀ ਸੀਗੀ ਵੀ ਸਟੇਟ ਆਫ ਕੈਲੀਫੋਰਨੀਆ ਆਪਣੇ ਪੱਧਰ ਦੇ ਉੱਤੇ ਕੁਛ ਲੋਕਾਂ ਨੂੰ $600 ਦਾ ਸਟਿਮੂਲਸ ਚੈੱਕ ਦੇਵੇਗਾ। ਕਹਿੰਦੇ ਵੀ ਇਸ ਪ੍ਰੋਗਰਾਮ ਦੇ ਵਿੱਚ ਹੁਣ 5.7 ਮਿਲੀਅਨ ਲੋਕ ਜਿਹੜੇ ਆ ਉਹ ਇਸ ਦੇ ਅਧੀਨ ਜਿਹੜੇ ਉਹ ਆਉਣਗੇ, ਜਿਨ੍ਹਾਂ ਨੂੰ ਵਨ ਟਾਈਮ $600 ਜਿਹੜੀਆਂ ਪੇਮੈਂਟਸ ਆ ਉਹ ਦਿੱਤੀਆਂ ਜਾਣਗੀਆਂ। ਇਹ ਸਟੇਟ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਸਟਿਮੂਲਸ ਚੈੱਕ ਜਿਹੜਾ ਉਹ ਹੋਵੇਗਾ। ਸੋ ਇਸ ਲੈਜਿਸਲੇਚਰ ਨੂੰ ਜਿਹੜਾ ਕਹਿੰਦੇ ਵੀ ਕਾਫੀ ਵੱਡੇ ਫਰਕ ਦੇ ਨਾਲ ਜਿਹੜਾ ਆ ਉਹ ਹਾਮੀ ਮਿਲ ਗਈ ਸੀਗੀ, ਅਤੇ ਇਹ ਹੁਣ ਕਹਿੰਦੇ ਵੀ ਜਦੋਂ ਗਵਰਨਰ ਗੈਵਿਨ ਨਿਊਸਮ ਇਸ ਨੂੰ ਸਾਈਨ ਕਰ ਦੇਣਗੇ, ਕੱਲ੍ਹ ਨੂੰ ਇਹਨਾਂ ਨੇ ਇਹ ਸਾਈਨ ਕਰਨਾ ਆ, 45 ਤੋਂ 60 ਦਿਨਾਂ ਦੇ ਵਿੱਚ ਇਹਨਾਂ ਨੂੰ ਸਟੇਟ ਟੈਕਸ ਰੀਫੰਡਸ ਦੇ ਵਿੱਚ ਜਿਹੜੇ ਆ ਇਹ $600 ਵਜੋਂ ਜਿਹੜੇ ਉਹ ਮਿਲਣਗੇ। ਸੋ ਟੈਕਸ ਭਰਨਾ ਜਿਹੜਾ ਉਹ ਲੋਕਾਂ ਨੂੰ ਪਊਗਾ, ਤਾਂ ਹੀ ਜਿਹੜੇ ਇਹ $600 ਦੀ ਵਨ ਟਾਈਮ ਪੇਮੈਂਟ ਆ ਉਹ ਤੁਹਾਨੂੰ ਕੈਲੀਫੋਰਨੀਆ ਦੀ ਸਰਕਾਰ ਵੱਲੋਂ ਮਿਲ ਸਕੇਗੀ। ਜੀ ਅਗਲੀ ਖਬਰ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਸੈਂਟਾ ਕਲਾਰਾ ਕਾਉਂਟੀ ਨੇ ਅਪਰੂਵ ਕੀਤਾ ਵੀ $100 ਮਿਲੀਅਨ ਅਫੋਰਡੇਬਲ ਹਾਊਸਿੰਗ 'ਤੇ ਉਹ ਸਪੈਂਡ ਕਰਨਗੇ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ। ਕਹਿੰਦੇ ਵੀ 174 ਯੂਨਿਟਸ ਤਾਂ ਆਲਰੇਡੀ ਬਿਲਟ ਹੋ ਗਏ ਆ, ਅਤੇ 4800 ਯੂਨਿਟਸ ਜਿਹੜਾ ਬਣਾਉਣ ਦਾ ਟੀਚਾ ਹੈਗਾ ਆ। ਸਾਰਿਆਂ ਨੂੰ ਪਤਾ ਵੀ ਸੈਂਟਾ ਕਲਾਰਾ ਕਾਉਂਟੀ ਜਿਹੜੀ ਆ ਜੇ ਦੇਖਿਆ ਜਾਵੇ ਬੇ ਏਰੀਏ ਦੇ ਵਿੱਚ ਜਾਂ ਕੈਲੀਫੋਰਨੀਆ 'ਚ ਸਭ ਤੋਂ ਮਹਿੰਗਾਈ ਇੱਥੇ ਹੈਗੀ ਆ। ਅਪਾਰਟਮੈਂਟਸ ਦੇ ਰੈਂਟ ਬਹੁਤ ਜ਼ਿਆਦਾ ਆ ਅਤੇ ਆਮ ਲੋਕਾਂ ਲਈ ਅਫੋਰਡ ਕਰਨਾ ਬਹੁਤ ਔਖਾ ਆ। ਸੋ ਇਹ ਜਿਹੜੇ ਲੋ ਇਨਕਮ ਦੇ ਯੂਨਿਟਸ ਹੋਣਗੇ, ਇਹਦੇ ਨਾਲ ਕਾਫੀ ਲੋਕ ਜਿਹੜੇ ਲੋ ਪੇਇੰਗ ਜੋਬ ਕਰਦੇ ਹੈਗੇ ਆ ਉਹਨਾਂ ਦੇ ਲਈ ਫਾਇਦਾ ਹੋਊਗਾ। ਜੀ, ਅਤੇ ਹਰਜੋਤ ਸਿੰਘ ਜੀ, ਜਿਹੜਾ $600 ਵਾਲੇ ਪ੍ਰੋਗਰਾਮ ਦੇ ਵਿੱਚ ਦੱਸ ਜਾਈਏ, ਕਹਿੰਦੇ $2.3 ਬਿਲੀਅਨ ਜਿਹੜਾ ਇਹ ਰਾਸ਼ੀ ਆ ਉਹ ਉਹਨਾਂ ਲੋਕਾਂ ਦੇ ਕੋਲ ਜਾਊਗੀ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਵਿੱਚ ਇਨਕਮ ਟੈਕਸ ਕ੍ਰੈਡਿਟ ਜਿਹੜਾ ਉਹ ਅਰਨ ਕੀਤਾ ਆ, ਅਤੇ ਜਿਨ੍ਹਾਂ ਨੇ $30,000 ਜਾਂ ਉਸ ਤੋਂ ਘੱਟ ਜਿਹੜਾ ਉਹ ਸਾਲ ਦੇ ਵਿੱਚ ਕਮਾਇਆ ਹੈਗਾ ਆ, ਅਤੇ ਹੋਰ $470 ਮਿਲੀਅਨ ਉਹਨਾਂ ਲੋਕਾਂ ਨੂੰ ਜਾਣਗੇ ਜਿਨ੍ਹਾਂ ਨੇ ਮੈਕਸੀਮਮ $75,000 ਸਾਲ ਦੇ ਵਿੱਚ ਉਹਨਾਂ ਦੀ ਕਮਾਈ ਹੋਈ ਆ ਆਫਟਰ ਡਿਡਕਸ਼ਨਸ। ਅਤੇ ਕਹਿੰਦੇ ਵੀ ਅਤੇ ਯੂਜ਼ ਜਿਹੜੇ ਆ ਉਹਨਾਂ ਨੇ ਕੀਤਾ ਇੰਡੀਵਿਜੂਅਲ ਟੈਕਸ ਪੇਅਰ ਆਈਡੈਂਟੀਫਿਕੇਸ਼ਨ ਨੰਬਰ, ਜਿਨ੍ਹਾਂ ਨੇ ਇਨਕਮ ਟੈਕਸ ਫਾਈਲ ਕਰਨ ਦੇ ਲਈ ਕੀਤਾ ਆ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਇਸ ਦੇ ਵਿੱਚ ਜਿਹੜੇ ਉਹ ਐਲੀਜੀਬਲ ਇਸ ਕਰਕੇ ਹੋਣਗੇ ਕਿਉਂਕਿ ਖਾਸ ਕਰਕੇ ਕਈ ਇਮੀਗਰੈਂਟ ਉਹਨਾਂ ਦੇ ਕੋਲ SSN ਤਾਂ ਨਹੀਂ, ਪਰ ਜਿਹੜਾ ਆਈਡੈਂਟੀਫਿਕੇਸ਼ਨ ਨੰਬਰ ਜਿਹੜਾ ਆ ਉਹ ਹੁੰਦਾ ਆ। ਸੋ ਇਸ ਕਰਕੇ ਇਸ ਦੇ ਵਿੱਚ ਆਉਣਗੇ, ਅਤੇ ਕਹਿੰਦੇ ਕਈ ਲੋਕ ਇਹਨਾਂ ਦੋਨਾਂ ਕੈਟਾਗਰੀਜ਼ ਦੇ ਵਿੱਚ ਫਿੱਟ ਹੋ ਜਾਣਗੇ, ਅਤੇ ਇਸ ਲਈ ਉਹਨਾਂ ਨੂੰ $600 ਨਹੀਂ $1,200 ਤੱਕ ਵੀ ਜਿਹੜਾ ਉਹ ਮਿਲੇਗਾ। ਜੀ
ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਕਹਿੰਦੇ ਵੀ ਉਹ ਫੱਟੜ ਹੋਏ ਆ। ਪਲਾਨਸ ਰੋਡ ਤੇ ਬਾਈਬਲ ਰੋਡ ਦੇ ਉੱਤੇ ਜਿਹੜਾ ਆ ਕਾਰਾਂ ਦੇ ਨਾਲ ਐਕਸੀਡੈਂਟ ਹੋਇਆ, ਕਿਉਂਕਿ ਰਾਤ ਨੂੰ ਜਿਹੜੇ ਆ ਕਈ ਉੱਥੇ ਸਪੀਡ ਕਰਦੇ ਹੈਗੇ ਲੋਕ, ਕਾਰਾਂ ਜਿਹੜੀਆਂ ਆ ਉਹਨੂੰ ਸਰਕਲ ਕਰਦੇ ਆ, ਤੇ 3-4 ਕਾਰਾਂ ਜਿਹੜੀਆਂ ਆ ਉਹ ਆਪਸ ਦੇ ਵਿੱਚ ਟਕਰਾ ਗਈਆਂ, ਜਿਸ ਤੋਂ ਬਾਅਦ ਕਈ ਲੋਕਾਂ ਦੇ ਜਿਹੜੀਆਂ ਸੱਟਾਂ ਲੱਗੀਆਂ। ਜੀ, ਸਮਾਂ ਆਪਣਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤੀ 'ਤੇ ਆ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਬਾਰੇ 'ਚ ਦੱਸ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 27 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 31,522 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਕਾਫੀ ਵੱਡੀ ਗਿਰਾਵਟ ਦੇਖੀ ਗਈ। ਅੱਜ ਟੈਕ ਇੰਡਸਟਰੀ ਦੇ ਲਈ ਬੈਡ ਡੇ ਸੀਗਾ, 341 ਪੁਆਇੰਟਾਂ ਦੀ ਗਿਰਾਵਟ ਹੋਈ, 13,533 ਪੁਆਇੰਟ ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 30 ਪੁਆਇੰਟ ਡਿੱਗੇ, 3876 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,808 ਪ੍ਰਤੀ ਆਊਂਸ ਤੇ 10 ਈਅਰ ਯੀਲਡ 1.37% ਦੇ ਉੱਤੇ ਰਹੀ। ਇੱਕ $1 ਦੀ ਕੀਮਤ ਜਿਹੜੀ ਆ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ, ਤੇ $1 ਦੀ ਕੀਮਤ ਇੰਡੀਆ ਦੇ $72.44 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।